ਅਗਲੀ ਖਬਰ ਵੱਲ ਚਲੀਏ। ਅਮਰੀਕਾ ਦੇ ਸਾਬਕਾ ਸੈਕਟਰੀ ਆਫ ਸਟੇਟ ਜਿਹੜੇ ਹੈਗੇ ਆ ਨੈਂਸੀ ਪਲੋਸੀ, ਉਹ ਇੰਡੀਆ ਵਿਜ਼ਿਟ ਕਰਨ ਗਏ ਆ। ਉਹਨਾਂ ਦੇ ਨਾਲ ਹਾਈ ਲੈਵਲ ਜਿਹੜੀ ਇੱਕ ਜਿਹੜੀ ਟੀਮ ਆ, ਜਿਨ੍ਹਾਂ ਦੇ ਵਿੱਚ ਫੋਰਨ ਰਿਲੇਸ਼ਨ ਕਮੇਟੀ ਦੇ ਚੇਅਰਮੈਨ ਉਹ ਵੀ ਉਹਨਾਂ ਦੇ ਨਾਲ ਗਏ ਆ। ਇਹ ਬਾਈ ਪਾਰਟੀਸ਼ਨ ਡੈਲੀਗੇਸ਼ਨ 7 ਲਾ ਮੇਕਰਸ ਦਾ, ਜਿਨ੍ਹਾਂ ਦੇ ਵਿੱਚ ਰਿਪਬਲਿਕਨ ਵੀ ਆ, ਮਿਚ ਮਕੌਲ ਰਿਪਬਲਿਕਨ ਟੈਕਸਸ ਤੋਂ, ਫਾਰਮਰ ਹਾਊਸ ਸਪੀਕਰ ਨੈਂਸੀ ਪਲੋਸੀ ਡੈਮੋਕ੍ਰੇਟ, ਤੇ ਇਹਨਾਂ ਨੇ ਧਰਮਸ਼ਾਲਾ ਦੇ ਵਿੱਚ ਜਾ ਕੇ ਜਿਹੜਾ ਹਿਮਾਲਿਅਨ ਟਾਊਨ ਆ ਨਾਰਥ ਇੰਡੀਆ ਦੇ ਵਿੱਚ, ਦਲਾਈ ਲਾਮਾ ਜੋ 88 ਸਾਲਾਂ ਦਾ ਆ, ਉੱਥੇ ਜੋ ਐਗਜ਼ਾਈਲ ਆ ਇਸ ਟਾਈਮ ਚਾਈਨਾ ਤੋਂ 1959 ਤੋਂ ਬਾਅਦ, ਉਹਨਾਂ ਨੂੰ ਮਿਲੇ ਹੈਗੇ ਆ। ਸੋ ਇਸ ਨੂੰ ਬੜੇ ਵੱਡੇ ਲੈਵਲ ਤੇ ਦੇਖਿਆ ਜਾ ਰਿਹਾ ਹੈਗਾ। ਚਾਈਨਾ ਵਾਲੇ ਜਿਹੜੇ ਆ ਇਸ ਗੱਲ ਤੋਂ ਬਹੁਤ ਔਖੇ ਹੋਏ ਆ ਭਈ ਇਹ ਉਹਨਾਂ ਨੂੰ ਕਿਉਂ ਜਾ ਕੇ ਮਿਲੇ ਆ, ਕਿਉਂਕਿ ਚਾਈਨਾ ਜੋ ਆ ਉਹ ਤਿੱਬਤ ਨੂੰ ਆਪਣਾ ਜਿਹੜਾ ਪਾਰਟ ਸਮਝਦਾ ਹੈਗਾ ਆ। ਤੇ ਤਿੱਬਤ ਜਿਹੜੇ ਦਲਾਈ ਲਾਮਾ ਵਾਲੇ ਆ, ਦਲਾਈ ਲਾਮਾ ਜਾਂ ਉਹਦੇ ਸਪੋਰਟਰਸ ਆ, ਉਹ ਕਹਿੰਦੇ ਵੀ ਤਿੱਬਤ ਜਿਹੜਾ ਆ ਸਾਡਾ ਮੁਲਕ ਆ, ਸਾਡੇ ਨਾਲ ਧੱਕਾ ਹੋ ਰਿਹਾ, ਧੱਕੇ ਦੇ ਨਾਲ ਉਹ ਜਿਹੜੇ ਵੀ ਲੋਕ ਉੱਥੇ ਰਹਿੰਦੇ ਆ ਉਹਨਾਂ ਨੂੰ ਕਨਵਰਟ ਕੀਤਾ ਜਾਂਦਾ ਕਾਮਰੇਡਾਂ ਦੇ ਵਿੱਚ, ਤੇ ਸਾਡਾ ਜਿਹੜਾ ਕਲਚਰ ਆ ਸਾਰਾ ਕੁਝ ਉਹ ਖਤਮ ਕੀਤਾ ਜਾ ਰਿਹਾ ਹੈਗਾ। 1959 ਤੋਂ ਦਲਾਈ ਲਾਮਾ ਉਹ ਇਸ ਚੀਜ਼ ਨੂੰ ਫਾਈਟ ਕਰ ਰਿਹਾ ਆ। ਇੰਡੀਆ ਵਾਲਿਆਂ ਨੇ ਉਹਨਾਂ ਨੂੰ ਪੋਲੀਟੀਕਲ ਸਟੇ ਆਪਾਂ ਕਹਿ ਸਕਦੇ ਹਾਂ, ਜਾਂ ਉਹਨਾਂ ਦੇ ਜਿੰਨੇ ਵੀ ਸਪੋਰਟਰਸ ਆ ਉਹਨਾਂ ਨੂੰ ਧਰਮਸ਼ਾਲਾ ਹਿਮਾਚਲ ਪ੍ਰਦੇਸ਼ ਦੇ ਵਿੱਚ ਦਿੱਤਾ ਹੋਇਆ ਹੈਗਾ। ਇਸ ਤੋਂ ਪਹਿਲਾਂ ਵੀ ਜਦੋਂ ਨੈਂਸੀ ਪਲੋਸੀ ਹੁਣੀ ਤਾਈਵਾਨ ਦੇ ਵਿੱਚ ਗਏ ਸੀ, ਤੇ ਚਾਈਨਾ ਵਾਲੇ ਉਸ ਟਾਈਮ ਤੇ ਵੀ ਬਹੁਤ ਔਖੇ ਹੋਏ ਸੀ। 2022 ਦੇ ਵਿੱਚ ਜਿਹੜੀ ਆ ਤਾਈਵਾਨ ਉਹ ਵਿਜ਼ਿਟ ਕੀਤੇ ਸੀਗੇ ਨੈਂਸੀ ਪਲੋਸੀ ਹੁਣੀ। ਜਿਹੜੇ ਲਾ ਮੇਕਰਸ ਮੀਟ ਕੀਤੇ, ਜਿਨ੍ਹਾਂ ਨੇ ਮਿਲੇ ਹੈਗੇ ਆ ਦਲਾਈ ਲਾਮਾ ਨੂੰ, ਉਹ ਉਹਨਾਂ ਨੇ ਕਹਿੰਦੇ ਇਰੀਟੇਟ ਤਾਂ ਜ਼ਰੂਰ ਕੀਤਾ ਬੀਜਿੰਗ ਵਾਲਿਆਂ ਨੂੰ ਕਾਫੀ। ਇਹ ਵੀ ਦੱਸਦੇ ਜਾਈਏ, ਦਲਾਈ ਲਾਮਾ ਨੂੰ 1999 ਦੇ ਵਿੱਚ ਨੋਬਲ ਪੀਸ ਪ੍ਰਾਈਜ਼ ਵੀ ਮਿਲਿਆ ਸੀ। ਸੋ 1999 ਦੇ ਨੋਬਲ ਪੀਸ ਲੌਰੀਏਟ ਹੈਗੇ ਆ। ਚਾਈਨਾ ਵਾਲੇ ਉਹਨਾਂ ਨੂੰ ਅੱਤਵਾਦੀ ਸਮਝਦੇ ਆ, ਸੈਪਰੇਟਿਸਟ ਹੀ ਸਮਝਦੇ ਆ, ਜਿੱਦਾਂ ਭਾਰਤ ਵਾਲੇ ਸਾਨੂੰ ਸਾਰਿਆਂ ਨੂੰ ਸਮਝਦੇ ਰਹਿੰਦੇ ਆ। ਸੋ ਚਾਈਨਾ ਦੀ ਜਿਹੜੀ ਫੋਰਨ ਮਿਨਿਸਟਰੀ ਆ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ ਤਿੱਬਤ ਆ ਉਹ ਇੰਟਰਨਲ ਮੈਟਰ ਆ ਚਾਈਨਾ ਦਾ, ਤੇ ਅਸੀਂ ਆਪ ਹੀ ਇਸ ਨੂੰ ਜਿਹੜਾ ਸੋਲਵ ਕਰਾਂਗੇ। ਜੋ ਵੀ ਹੋਊਗਾ, ਇਹਦੀ ਜਿਹੜੀ ਸੋਵਰਨਟੀ, ਸਿਕਿਉਰਿਟੀ ਤੇ ਡਿਵੈਲਪਮੈਂਟ ਇੰਟਰਸਟ ਹੈਗੇ ਆ, ਯੂਐਸ ਨੂੰ ਇਹਦੇ ਵਿੱਚ ਇੰਟਰਫੀਅਰ ਨਹੀਂ ਕਰਨਾ ਚਾਹੀਦਾ। ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੇ ਵੀ ਦਲਾਈ ਲਾਮਾ ਨੂੰ ਮਿਲੇ ਸੀ। ਇਸ ਤੋਂ ਪਹਿਲਾਂ ਪ੍ਰੈਜ਼ੀਡੈਂਟ ਜਾਰਜ H.W. ਬੁਸ਼ ਵੀ ਮਿਲੇ ਸੀ। ਬਾਈਡਨ ਹੁਣੇ ਵੀ ਉਹਨਾਂ ਨਾਲ ਮਿਲ ਚੁੱਕੇ ਹੈਗੇ ਆ ਪਿਛਲੇ ਸਮਿਆਂ ਦੇ ਦੌਰਾਨ। ਦਲਾਈ ਲਾਮਾ ਖੁਦ ਵੀ ਅਮਰੀਕਾ ਦੇ ਵਿੱਚ ਬਹੁਤ ਵਾਰ ਪਹੁੰਚ ਚੁੱਕੇ ਹੈਗੇ ਆ। ਬ੍ਰਹਮਾ ਚਲੈਨੀ ਕਰਕੇ ਪ੍ਰੋਫੈਸਰ ਐਮਰੀਟਸ ਹੈਗੇ ਆ ਸਟ੍ਰੈਟੇਜਿਕ ਸਟੱਡੀਜ਼ ਦੇ, ਸੈਂਟਰ ਫਾਰ ਪਾਲਿਸੀ ਰਿਸਰਚ ਥਿੰਕ ਟੈਂਕ ਹੈਗਾ ਨਿਊ ਦਿੱਲੀ ਦੇ ਵਿੱਚ। ਇਹ ਕਹਿੰਦੇ ਆ ਵੀ ਜਿਹੜੀ ਮੀਟਿੰਗ ਆ ਇਹ ਇੱਕ ਬਹੁਤ ਇੰਪੋਰਟੈਂਟ ਮੀਟਿੰਗ ਹੈਗੀ ਆ। ਬਾਈਡਨ ਐਡਮਿਨਿਸਟ੍ਰੇਸ਼ਨ ਤਿੱਬਤ ਦੀ ਤੇ ਦਲਾਈ ਲਾਮਾ ਦੀ ਜਿਹੜੀ ਹੈਲਪ ਕਰਨਾ ਚਾਹੁੰਦਾ ਹੈਗਾ। ਸੋ ਹੁਣ ਚਾਈਨਾ ਵਾਲੇ ਦੇਖਦੇ ਆ ਵੀ ਇਹਦੇ ਤੇ ਕੀ ਕਰਦੇ। ਚਾਈਨਾ ਵਾਲੇ ਇੰਡੀਆ ਤੇ ਵੀ ਔਖੇ ਆ ਵੀ ਇੰਡੀਆ ਵਾਲਿਆਂ ਨੇ ਇਹ ਸਾਰਾ ਕੁਝ ਅਲਾਉ ਕੀਤਾ ਹੈਗਾ, ਜਿਹੜੀ ਹਾਈ ਲੈਵਲ ਡੈਲੀਗੇਸ਼ਨ ਆ ਉਸ ਦੇ ਨਾਲ ਦਲਾਈ ਲਾਮਾ ਦੀ ਮੀਟਿੰਗ ਹੋਣ ਦੇ ਲਈ। ਜੀ ਜੀ ਬਿਲਕੁਲ। ਦੱਸਦੇ ਜਾਈਏ, ਸਾਬਕਾ ਸਪੀਕਰ ਰਹੇ ਨੇ ਜਿਹੜੇ ਨੈਂਸੀ ਪਲੋਸੀ। ਹੁਣ ਤੁਸੀਂ ਦੇਖੋ ਇਹਦੇ ਵਿੱਚ ਇੰਡੀਆ ਦਾ ਵੀ ਜਿਹੜਾ ਝੋਲ ਕਿੱਦਾਂ ਦਾ ਆ। ਹੁਣ ਦਲਾਈ ਲਾਮਾ ਜਿਹੜਾ ਤਿੱਬਤ ਨੂੰ ਆਪਣੀ ਸੋਵਰਨਿਟੀ ਦੇ ਲਈ ਉਹਨਾਂ ਨੇ ਥਾਂ ਦਿੱਤੀ ਆ, ਪਰ ਜਦੋਂ ਸਿੱਖ ਸੋਵਰਨਿਟੀ ਦੀ ਗੱਲ ਕਰਦੇ ਆ ਤੇ ਉਦੋਂ ਉਹਨਾਂ ਦੇ ਦੁਆਲੇ ਇਹ ਭਾਰਤ ਵਾਲੇ ਕਿੱਦਾਂ ਹੁੰਦੇ ਆ। ਅਮਰੀਕਾ ਨੇ ਇਦਾਂ ਲੱਗਦਾ ਵੀ ਮੋਦੀ ਨੂੰ ਕੜਿੱਕੀ ਦੇ ਵਿੱਚ ਪੂਰੀ ਤਰ੍ਹਾਂ ਫਸਾਇਆ ਆ, ਸ਼ਿਕੰਜਾ ਉਹਦੇ ਉੱਤੇ ਪੂਰੀ ਤਰ੍ਹਾਂ ਕੱਸਿਆ ਆ। ਇਹ ਉਸ ਟਾਈਮ ਦੇ ਉੱਤੇ ਬਾਈ ਪਾਰਟੀਜ਼ਨ ਜਿਹੜੀ ਡੈਲੀਗੇਸ਼ਨ ਤਿੱਬਤ ਦੇ ਵਿੱਚ ਜਾ ਕੇ ਚਾਈਨਾ ਦੇ ਉਲਟ ਆ ਕੇ ਜਿਹੜੀ ਉਹ ਮਿਲੀ ਆ, ਜਿਸ ਟਾਈਮ ਦੇ ਉੱਤੇ ਨਿਖਿਲ ਗੁਪਤਾ ਦੀ ਹਵਾਲਗੀ ਅਮਰੀਕਾ ਦੇ ਵਿੱਚ ਹੋ ਚੁੱਕੀ ਆ। ਸਿੱਖਾਂ ਨੂੰ ਮੈਂ ਇੱਥੇ ਇੱਕ ਵਾਰੀ ਫੇਰ ਇਸ ਚੀਜ਼ ਨੂੰ ਦੁਹਰਾਉਣਾ ਚਾਹੁੰਦਾ, ਸਿੱਖਾਂ ਨੂੰ ਇੱਥੇ ਬਹੁਤ ਜ਼ਿਆਦਾ ਸਤਰਕਤਾ ਦੇ ਨਾਲ ਜਿਹੜੇ ਉਹ ਰਹਿਣ ਦੀ ਜ਼ਰੂਰਤ ਆ। ਅਮਰੀਕਾ ਦੇ ਹੋਰ ਵੀ ਜਿਹੜੇ ਆ ਕਈ ਮਫਾਦ ਹੈਗੇ ਨੇ ਇੰਡੀਆ ਦੇ ਨਾਲ। ਇੰਡੀਆ ਇੱਕ ਵੱਡੀ ਇਸ ਟਾਈਮ ਪਾਵਰ ਆ ਸਿੱਖਾਂ ਦੇ ਮੁਕਾਬਲੇ, ਪਰ ਸਿੱਖ ਇੱਥੇ ਆਪਣੀ ਕੀ ਪਾਵਰ ਸ਼ੋਅ ਕਰਦੇ ਆ, ਇੱਥੇ ਆਪਣੀ ਕਿੱਦਾਂ ਦੀ ਵੈਲਿਊ ਜਿਹੜੀ ਉਹ ਬਣਾ ਕੇ ਅਮਰੀਕਨ ਲਾ ਮੇਕਰਸ ਦੇ ਮੋਹਰੇ ਜਾਂ ਅਮਰੀਕਨਸ ਦੇ ਮੋਹਰੇ ਜਿਹੜੀ ਉਹ ਪੇਸ਼ ਕਰਦੇ ਆ, ਤਾਂ ਜੋ ਉਹਨਾਂ ਨੂੰ ਬਰਾਬਰ ਦੀ ਧਿਰ ਮੰਨਿਆ ਜਾਵੇ। ਇਹ ਨਾ ਹੋਵੇ ਵੀ ਸਿੱਖਾਂ ਨੂੰ ਪੌੜੀ ਦਾ ਇੱਕ
ਜਿਹੜਾ ਬੱਸ ਬਣਾ ਕੇ, ਲੱਕੜ ਬਣਾ ਕੇ ਉਹਦੇ ਉੱਤੋਂ ਦੀ ਲੰਘ ਕੇ ਤੇ ਇੰਡੀਆ ਦੇ ਥਰੂ ਚਾਈਨਾ ਨੂੰ ਜਿਹੜਾ ਉਹਨਾਂ ਨੇ ਕਬਜ਼ੇ 'ਚ ਲੈਣਾ ਹੋਵੇ। ਇਹ ਜ਼ਰੂਰ ਧਿਆਨ ਜਿਹੜੀ ਉਹ ਦੇਣ ਦੀ ਜ਼ਰੂਰਤ ਆ। ਜਿੰਨੀਆਂ ਵੀ ਜਿਹੜੀਆਂ ਪੰਥਕ ਜਥੇਬੰਦੀਆਂ ਆ, ਜਿੰਨੀਆਂ ਵੀ ਕਮੇਟੀਆਂ ਆ, ਉਹਨਾਂ ਸਾਰਿਆਂ ਨੂੰ ਇਸ ਦੇ ਉੱਤੇ ਸਿਰ ਜੋੜ ਕੇ ਬੈਠ ਕੇ ਇੱਕ ਅਗਲੀ ਜਿਹੜੀ ਵਿਚਾਰਧਾਰਕ ਗੱਲ ਆ ਉਸ ਦੇ ਬਾਰੇ ਭਵਿੱਖ ਦੀ ਰਣਨੀਤੀ ਆ ਉਹ ਤੈਅ ਕਰਨ ਦੀ ਜ਼ਰੂਰਤ ਆ। ਦਲਾਈ ਲਾਮਾ 88 ਸਾਲਾਂ ਦੇ ਆ, ਅੱਜ ਤੋਂ ਨਹੀਂ, ਕਈ ਦਹਾਕਿਆਂ ਤੋਂ ਜਿਹੜਾ ਇੱਥੇ ਧਰਮਸ਼ਾਲਾ ਦੇ ਵਿੱਚ ਮਕਲੌਡਗੰਜ ਵਾਲੇ ਪਾਸੇ ਉਧਰ ਜਿਹੜੀ ਉਹ ਰਹਿ ਰਹੇ ਆ ਤੇ ਟੌਪ ਦੇ ਜਿਹੜੇ ਲੀਡਰ ਆ ਉਹਨਾਂ ਦਾ ਜਾਣਾ, ਉਹਨਾਂ ਨੇ ਉਹ ਰੈਜ਼ੋਲੂਸ਼ਨ ਉੱਥੇ ਉਹਨਾਂ ਨੂੰ ਭੇਂਟ ਕੀਤਾ ਜਿਹਦੇ ਵਿੱਚ ਤਿੱਬਤ ਨੂੰ ਮਾਨਤਾ ਇੱਕ ਹਿਸਾਬ ਦੇ ਨਾਲ ਦੇਣ ਵਾਲੀ ਗੱਲ ਅਮਰੀਕਾ ਦੇ ਸਦਨ ਦੇ ਵਿੱਚ ਹੋਣੀ ਆ। ਸੋ ਬਹੁਤ ਵੱਡਾ ਜਿਹੜਾ ਇੱਕ ਡੈਲੀਗੇਸ਼ਨ, ਬੜਾ ਇੰਪੋਰਟੈਂਟ ਡੈਲੀਗੇਸ਼ਨ ਮਿਲਿਆ ਆ। ਚੀਨ ਵਾਲਿਆਂ ਦੀਆਂ ਅੱਖਾਂ 'ਚ ਤਾਂ ਇਹ ਰੜਕਣਾ ਹੀ ਰੜਕਣਾ ਸੀਗਾ, ਪਰ ਇੱਥੋਂ ਨਾਲ ਦੇ ਨਾਲ ਇਸ ਐਂਗਲ ਤੋਂ ਵੀ ਜਿਹੜੀ ਉਹ ਦੇਖਣ ਦੀ ਜ਼ਰੂਰਤ ਆ ਵੀ ਅਮਰੀਕਾ ਨੇ ਇੰਡੀਆ ਨੂੰ ਲੱਗਦਾ ਆ ਸ਼ਿਕੰਜੇ ਦੇ ਵਿੱਚ ਪੂਰੀ ਤਰ੍ਹਾਂ ਫਸਾਇਆ ਆ ਵੀ ਉੱਥੇ ਜਾ ਕੇ ਹੁਣ ਤਿੱਬਤ ਦੇ ਵਿੱਚ ਜਿਹੜਾ ਦਲਾਈ ਲਾਮਾ ਹੈ ਤਿੱਬਤ ਵਾਲਾ, ਉਸ ਨੂੰ ਜਾ ਕੇ ਇੰਡੀਆ ਦੇ ਵਿੱਚ ਜਿਹੜੇ ਉਹ ਮਿਲੇ ਆ। ਇੰਡੀਅਨ ਅਧਿਕਾਰੀਆਂ ਨੇ ਕੋਈ ਕਮੈਂਟ ਨਹੀਂ ਕੀਤਾ ਇਸ ਵਿਜ਼ਿਟ ਦੇ ਉੱਤੇ। ਫੋਰਨ ਅਧਿਕਾਰੀ ਜਿਹੜੇ ਦੇਖੋ ਅਚਨਚੇਤੇ ਥੋੜੇ ਦਿਨ ਪਹਿਲਾਂ ਅਸੀਂ ਸਾਰਿਆਂ ਨੂੰ ਵਾਸ਼ਿੰਗਟਨ DC 'ਚ ਦੇਖਿਆ ਸੀ ਤੇ ਅੱਜ ਦੇਖੋ ਉੱਥੇ ਭੱਜੇ ਫਿਰਦੇ ਆ। ਇਹ ਉਦੋਂ ਹੋਇਆ ਵੀ ਵੀਕਐਂਡ ਦੇ ਉੱਤੇ ਨਿਖਿਲ ਗੁਪਤਾ ਦੀ ਹਵਾਲਗੀ ਹੋਈ ਆ ਤੇ ਉਸ ਤੋਂ ਬਾਅਦ ਦੇ ਵਿੱਚ ਆ ਮੋਦੀ ਦੀ ਸਰਕਾਰ ਕਮਜ਼ੋਰ ਹੋਈ ਆ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਕਿਉਂਕਿ ਉਹਦੀਆਂ ਸੀਟਾਂ ਜਿਹੜੀਆਂ ਉਹ ਘਟੀਆਂ ਨੇ, ਪਰ ਫਿਰ ਵੀ ਉਸੇ ਚੀਜ਼ ਦੇ ਬਾਵਜੂਦ ਇਹ ਸਾਰਾ ਕੁਝ ਜਿਹੜਾ ਹੋਇਆ ਆ। ਪੀਪਲ ਰਿਪਬਲਿਕ ਆਫ ਚਾਈਨਾ ਵਾਲੇ ਕਹਿੰਦੇ ਆ ਜਿਹੜੇ ਰਿਪਰੈਜ਼ੈਂਟੇਟਿਵ ਜਿਮ ਮੈਕਗਵਰਨ ਮੈਸਾਚੂਸਟ ਤੋਂ ਨੇ, ਉਹਨਾਂ ਨੇ ਉੱਥੇ ਸਪੀਚ ਦਿੰਦੇ ਹੋਏ ਕਿਹਾ ਆ ਵੀ ਜਿਹੜੇ ਚਾਈਨਾ ਵਾਲੇ ਆ ਉਹਨਾਂ ਨੂੰ ਤਿਬੇਤੀਅਨ ਲੋਕਾਂ ਦੇ ਹੱਕਾਂ ਦੀ ਰਿਸਪੈਕਟ ਕਰਨੀ ਚਾਹੀਦੀ ਆ, ਜੋ ਵੀ ਅੰਤਰਰਾਸ਼ਟਰੀ ਕਾਨੂੰਨ ਆ, ਤੇ ਸੈਲਫ ਡਿਟਰਮੀਨੇਸ਼ਨ ਦਾ ਰਾਈਟ ਵੀ ਉਹਨਾਂ ਦਾ ਹੀ ਆ। ਇੱਥੇ ਨਾਲ ਹੀ ਜਿਹੜੇ ਜਿਮ ਮੈਕਗਵਰਨ ਨੂੰ ਮਿਲਣਾ ਚਾਹੀਦਾ ਆ, ਜਿਹੜੀਆਂ ਉੱਥੇ ਸਿੱਖ ਜਥੇਬੰਦੀਆਂ, ਉਹਨਾਂ ਨੇ ਕਿਹਾ ਵੀ ਇਸੇ ਚੀਜ਼ ਦੇ ਵਿੱਚ ਤੁਸੀਂ 2 ਅੱਖਰ ਬਦਲਨੇ ਆ ਵੀ ਇੰਡੀਆ ਵਾਲੇ ਆ ਉਹ ਵੀ ਰਿਸਪੈਕਟ ਕਰਨ ਸਿੱਖ ਲੋਕਾਂ ਦੀ ਇੰਟਰਨੈਸ਼ਨਲ ਕਾਨੂੰਨ ਦੇ ਅਧੀਨ, ਤੇ ਉਹਨਾਂ ਦੀ ਸੈਲਫ ਡਿਟਰਮੀਨੇਸ਼ਨ ਦਾ ਹੱਕ ਜਿਹੜਾ ਆ ਉਹਨਾਂ ਦੇ ਕੋਲ ਹੋਣਾ ਚਾਹੀਦਾ ਆ। ਬੇਸਿਕ ਹਿਊਮਨ ਡਿਗਨਿਟੀ ਦੀ ਜਿਹੜੀ ਉੱਥੇ ਉਹਨਾਂ ਨੇ ਇਹ ਗੱਲ ਕੀਤੀ ਆ। ਸੋ ਜਿਹੜੇ ਇੱਕ ਮੁਲਕ ਦੇ ਮਾਲਕ ਰਹੇ ਹੋਣ, ਦੇਸ਼ ਪੰਜਾਬ ਜਿਨ੍ਹਾਂ ਦਾ ਰਿਹਾ ਹੋਵੇ, ਤਾਂ ਉਹਨਾਂ ਦੀ ਜ਼ਰੂਰ ਇਹ ਕਿਤੇ ਨਾ ਕਿਤੇ ਚਰਚਾ ਕਰਨੀ ਜਿਹੜੀ ਉਹ ਜ਼ਰੂਰੀ ਹੈਗੀ ਆ। ਸੋ ਕਹਿੰਦੇ ਵੀ ਧਰਮਸ਼ਾਲਾ ਦੀ ਵਿਜ਼ਿਟ ਤੋਂ ਬਾਅਦ ਦੇ ਵਿੱਚ US ਡੈਲੀਗੇਸ਼ਨ ਨਵੀਂ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ, ਜੈ ਸ਼ੰਕਰ ਦੇ ਨਾਲ ਜਿਹੜਾ ਐਕਸਟਰਨਲ ਅਫੇਅਰ ਮਿਨਿਸਟਰ ਆ, ਉਹਨਾਂ ਦੇ ਨਾਲ ਵੀ ਜਿਹੜੇ ਉਹ ਮਿਲੇ ਆ। ਇਹ ਉਸ ਟਾਈਮ ਦੇ ਉੱਤੇ ਹੋ ਰਿਹਾ ਜਦ ਜੇਕ ਸੁਲਿਵਨ ਵੀ ਹੁਣੇ ਇੱਕ ਅੱਧਾ ਦਿਨ ਪਹਿਲਾਂ ਹੀ ਭਾਰਤ ਦਾ ਜਿਹੜਾ ਉਹ ਦੌਰਾ ਕਰਕੇ ਆਏ ਆ। ਸੋ ਚਾਈਨਾ ਦੇ ਖਿਲਾਫ ਲੱਗਦਾ ਆ ਵੀ ਭਾਰਤ ਨੂੰ ਇਹ ਹੁਣ ਤਗੜਾ ਕਰਕੇ ਪੇਸ਼ ਕਰਨ ਦੀ ਤਿਆਰੀ 'ਚ ਆ ਤੇ ਸਿੱਖਾਂ ਨੂੰ ਇੱਥੇ ਪੂਰੀ ਤਰ੍ਹਾਂ ਸਤਰਕ ਰਹਿਣ ਦੀ ਲੋੜ ਆ, ਅਲਰਟ ਰਹਿਣ ਦੀ ਲੋੜ ਆ ਵੀ ਜਿਹੜਾ ਬਦਲ ਰਿਹਾ ਇਸ ਟਾਈਮ ਜੀਓ ਪੋਲਿਟਿਕਸ ਆ ਉਸ ਨੂੰ ਆਪਣੇ ਹੱਕ 'ਚ ਕਿੱਦਾਂ ਵਰਤਣਾ ਆ।